कोई एक होंदे निरीਆਂ ਗੱਲਾਂ ਬਾਤਾਂ ਲੋਕ ਕਰਦੇ ਨੇ ਤੇ ਉਹ ਮਤਲਬ ਚਲੋ ਮਿਲਿਆ ਤੇ ਹੈਲੋ ਹੈਲਾ ਕੀਤਾ ਨਹੀਂ ਉਹ ਨਹੀਂ ਇਹ ਇੱਕ ਦਿਲ ਦੇ ਵਿੱਚ ਜਿਵੇਂ ਇੱਕ ਚੀਜ਼ ਹੁੰਦੀ ਹੈ ਨਾ ਇਹਦੇ ਵਾਸਤੇ ਕੋਈ ਅਲਫਾਜ਼ ਵੀ ਨਹੀਂ ਹੈਗੇ 80+ ਇਹਨਾਂ ਦੀ ਏਜ ਹੈ ਔਰ ਅਮਰੀਕਾ ਰਹਿੰਦੇ ਨੇ ਔਰ ਵੇਖੋ ਕਰਤਾਰਪੁਰ ਸਿਰਫ ਇਸ ਕਰਕੇ ਆਏ ਨੇ ਕਿ ਮੇਰਾ ਜਿਹੜਾ ਇਲਾਕਾ ਹੈ ਉਹਦੇ ਕੋਈ ਜੀ ਸਾਨੂੰ ਲੱਭਣ। ਉਹ ਫਿਰ ਦੋ ਭਾਈ ਹੁੰਦੇ ਸਨ ਤੇ ਇੱਕ ਦਾ ਨਾਮ ਭਜਨ ਸੀ ਉਹਨੂੰ ਭੱਜੂ ਕਹਿੰਦੇ ਸਨ ਤੇ ਦੂਸਰੇ ਦਾ ਉਹਨੂੰ ਸ਼ੀਤੂ ਕਹਿੰਦੇ ਸਨ ਪਤਾ ਨਹੀਂ ਉਹਨੂੰ ਕੀ ਨਾਂ ਸੀ ਉਹਦਾ ਤੇ ਵਾਲਿਦ ਉਹਨਾਂ ਦਾ ਨਹਿਰੀ ਪਟਵਾਰੀ ਸੀ ਉਸ ਪਿੰਡ ਵਿੱਚ ਸਾਡੇ ਇੱਕ ਗੁਆਂਢ ਉਹਨਾਂ ਦਾ ਵੀ ਘਰ ਸੀ ਤੇ ਫਿਰ ਉਹ ਮੈਨੂੰ ਪਤਾ ਜਦੋਂ ਲੋਕ ਇੱਥੋਂ ਉਜੜ ਕੇ ਜਾ ਰਹੇ ਸਨ ਜਿਹੜੇ ਜਿਹੜੇ ਸਰਦਾਰ ਗੱਲਬਾਤ ਕਰ ਰਹੇ ਨੇ ਤੇ ਕੋਲ ਜਾ ਕੇ ਖਲੋ ਜਾਂਦੇ ਨੇ ਤੇ ਗੱਲਾਂ ਬਾਤਾਂ ਸੁਣ ਰਹੇ ਨੇ ਤੇ ਗੱਲ ਕਰ ਰਹੇ ਨੇ ਕਿ ਜੀ ਕੋਈ ਬੰਦਾ ਸਾਡੇ ਇਲਾਕੇ ਦਾ ਸਾਨੂੰ ਲੱਭ ਜਾਵੇ। ਉਦੋਂ ਮੇਰੇ ਹੋਸ਼ ਵਿੱਚ ਜਦੋਂ ਪਾਰਟੀਸ਼ਨ ਹੋਈ ਹੈ ਤੇ ਉਹ ਲੋਕ ਬੱਚੇ ਸਿੱਖਾਂ ਦੇ ਸਾਡੇ ਨਾਲ ਪੜ੍ਹਦੇ ਹੁੰਦੇ ਸਨ ਸਾਡੇ ਪਿੰਡਾਂ 'ਚੋਂ ਜਿਹੜੇ ਲੋਕ ਜਾਣ ਵਾਲੇ ਸਨ ਨਾ ਉਹ ਤਾਂ ਪੁਰ ਅਮਨ ਤਰੀਕੇ ਨਾਲ ਨਿਕਲ ਕੇ ਗਏ ਦੋਨਾਂ ਪਾਸੋਂ ਕੁਝ ਗਲਤੀਆਂ ਹੋਈਆਂ ਉਧਰੋਂ ਵੀ ਕੋਈ ਮਾਰੇ ਕੁੱਟੇ ਹੋਏ ਕਤਲ ਹੋਏ ਬੰਦੇ ਗੱਡੀਆਂ ਭਰ ਕੇ ਆਈਆਂ ਫਿਰ ਉਹਨਾਂ ਇੱਥੋਂ ਦੇ ਨੇ ਵੇਖ ਕੇ ਤੇ ਉਹ ਵੀ ਜਜ਼ਬਾਤੀ ਹੋ ਗਏ ਇਹਨਾਂ ਨੇ ਵੀ ਫਿਰ ਇਹੀ ਕੰਮ ਕੀਤਾ ਇਹ ਕੋਈ ਅੱਲਾਹ ਤਾਲਾ ਨੂੰ ਮਨਜ਼ੂਰ ਸੀ ਜਦੋਂ ਇਹ ਇੱਕ ਅਜ਼ਾਬ ਆਉਣਾ ਸੀ ਇਹ ਹੈ ਅਜ਼ਾਬ ਹੀ ਸੀ। ਸਾਡਾ ਜਨਮ ਤਾਂ ਇਸੇ ਪੰਜਾਬ ਦਾ ਹੀ ਹੈ ਤੇ ਵੈਸੇ ਸਾਡੇ ਫੈਸਲਾਬਾਦ ਜੀ ਉਦੋਂ ਮੇਰੇ ਹੋਸ਼ ਵਿੱਚ ਜਦੋਂ ਪਾਰਟੀਸ਼ਨ ਹੋਈ ਹੈ ਤੇ ਉਹ ਲੋਕ ਬੱਚੇ ਸਿੱਖਾਂ ਦੇ ਸਾਡੇ ਨਾਲ ਪੜ੍ਹਦੇ ਹੁੰਦੇ ਸਨ ਤੁਹਾਡੇ ਨਾਲ ਸਾਡੇ ਨਾਲ ਪੜ੍ਹਦੇ ਤੁਹਾਡਾ ਜਨਮ ਇੱਥੋਂ ਦਾ ਹੈ ਜਨਮ ਉਹ ਲੋਕ ਇੱਥੋਂ ਗਏ ਨੇ ਨਾ ਉਹਨਾਂ ਦਾ ਵਾਲਦ ਜਿਹੜਾ ਸੀ ਉਹ ਨਹਿਰੀ ਪਟਵਾਰੀ ਸੀ। ਤੁਸੀਂ ਕਿਹੜੇ ਪਿੰਡ ਤੋਂ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਅਕਰਮ ਹੈ। ਅੱਛਾ ਤੇ ਮੇਰੀ ਜਿਹੜੀ ਹੈ ਨਾ ਪਲੇਸ ਆਫ ਬਰਥ ਉਹ ਕਸੋਵਾਲ ਦੇ ਕੋਲ ਇੱਕ ਪਿੰਡ ਹੈ ਕਸੋਵਾਲ ਜ਼ਿਲ੍ਹਾ ਸਾਹੀਵਾਲ ਤਹਿਸੀਲ ਜੀਚਾ ਬਸਤੀ ਨਹੀਂ ਦੂਰੋਂ ਕੋਈ ਨਹੀਂ ਆਇਆ ਮੈਂ ਤਾਂ ਹੁਣ ਮੈਂ ਰਿਹਾਇਸ਼ ਹੈ ਲਾਹੌਰ ਬਲਕਿ ਮੈਂ ਤਾਂ ਅਮਰੀਕਾ ਰਹਿਣਾ ਉੱਥੋਂ ਆਇਆ ਹੁਣ। ਤੇ ਉਹ ਮੇਰੀ ਜਿਹੜੀ ਹੈ ਨਾ ਪੈਦਾਇਸ਼ 1941 ਹੈ ਤੇ 27/14 ਇੱਕ ਪਿੰਡ ਹੈ ਮੀਆਂ ਚੰਨੂ ਦੇ ਕੋਲ ਜੀ ਬਿਲਕੁਲ 27/14 RL ਸਿਰਫ L 14L ਉਹ ਫਿਰ ਦੋ ਭਾਈ ਹੁੰਦੇ ਸਨ ਤੇ ਇੱਕ ਦਾ ਨਾਮ ਭਜਨ ਸੀ ਉਹਨੂੰ ਭੱਜੂ ਕਹਿੰਦੇ ਸਨ ਇੱਕ ਦਾ ਨਾਮ ਸੀ ਭਜਨ ਉਹਦਾ ਕੱਦ ਵੱਡਾ ਸੀ ਤੇ ਦੂਸਰੇ ਦਾ ਉਹਨੂੰ ਸ਼ੀਤੂ ਕਹਿੰਦੇ ਸਨ ਪਤਾ ਨਹੀਂ ਉਹਨੂੰ ਕੀ ਨਾਂ ਸੀ ਉਹਦਾ ਤੇ ਵਾਲਿਦ ਉਹਨਾਂ ਦਾ ਨਹਿਰੀ ਪਟਵਾਰੀ ਸੀ ਉਸ ਪਿੰਡ ਵਿੱਚ ਤੇ ਫਿਰ ਅਸੀਂ ਸਕੂਲ ਜਾਂਦੇ ਹੁੰਦੇ ਸਾਂ ਦੂਜੇ ਪਿੰਡ ਸਕੂਲ ਸੀ ਗਾਲਬਨ ਉਹ ਹੈ ਸੀ 28/14 ਜਾਂ 25/14 ਤੇ ਨਾਲ ਫਿਰ ਅਸੀਂ ਕਦੇ ਕਦੇ ਲੜ ਵੀ ਪੈਂਦੇ ਹੁੰਦੇ ਸਾਂ ਤੇ ਦੋਸਤੀ ਵੀ ਹੁੰਦੀ ਸੀ ਤੇ ਖੇਡਦੇ ਵੀ ਹੁੰਦੇ ਸਾਂ ਸਾਡੇ ਗੁਆਂਢ ਉਹਨਾਂ ਦਾ ਵੀ ਘਰ ਸੀ ਤੇ ਫਿਰ ਉਹ ਮੈਨੂੰ ਪਤਾ ਜਦੋਂ ਲੋਕ ਇੱਥੋਂ ਉਜੜ ਕੇ ਜਾ ਰਹੇ ਸਨ ਤੇ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਅਕਰਮ ਹੈ। ਮੁਹੰਮਦ ਅਕਰਮ ਤੇ ਤੁਹਾਡੇ ਵਾਲਿਦ ਮੁਹਤਰਮ ਦਾ? ਮੁਹੰਮਦ ਫਾਜ਼ਲ। ਤੁਹਾਡੇ ਦਾਦਾ ਜੀ ਦਾ? ਬਸਾਰ। ਤੇ ਤੁਸੀਂ ਸਾਈਵਾਲ ਮਿੰਟਗੁਮਰੀ ਜਿਹਦਾ ਪੁਰਾਣਾ ਨਾਮ ਸੀ ਜਿਹੜਾ ਨਾ ਅਸਲ ਇਲਾਕਾ ਤਾਂ ਹੈ ਕਮਾਲੀਆ। ਅੱਛਾ ਕਮਾਲੀਆ ਅੱਗੇ ਫੈਸਲਾਬਾਦ ਜ਼ਿਲ੍ਹਾ ਸੀ ਜਿਹਨੂੰ ਵੈਲਪੁਰ ਕਹਿੰਦੇ ਨੇ ਜੀ ਬਿਲਕੁਲ ਹੁਣ ਉਹ ਜ਼ਿਲ੍ਹਾ ਟੋਬਾ ਟੇਕ ਸਿੰਘ ਬਣ ਗਿਆ। ਉੱਥੇ ਸਾਡਾ ਇੱਕ ਆਬਾਈ ਗਾਉਂ ਹੈ ਉਹਦਾ ਨਾਮ ਮੌਜ਼ੇ ਦਾ ਨਾਮ ਹੈ ਮੌਜ਼ਾ ਜਖੜ ਜੀ ਉਹ ਜਖੜ ਮੌਜ਼ੇ ਦੇ ਵਿੱਚੋਂ ਨਾ ਬਹੁਤ ਹਿੰਦੂ ਲੋਕ ਦੀ ਰਿਹਾਇਸ਼ ਸੀ ਉਹ ਕਸਬਿਆਂ ਦੇ ਵਿੱਚ ਨਾ ਸ਼ਹਿਰਾਂ 'ਚ ਤੇ ਮਾਰਕੀਟਾਂ ਦੁਕਾਨਾਂ ਹਿੰਦੂਆਂ ਦੀਆਂ ਸਨ ਤੇ ਉਹ ਹਿੰਦੂਆਂ ਦੇ ਬੜੇ ਲੋਕ ਸਨ ਜਿਹੜੇ ਉਹ ਫਿਰ ਉੱਥੋਂ ਮਾਈਗ੍ਰੇਟ ਹੋ ਕੇ ਤੇ ਇੰਡੀਆ ਚਲੇ ਗਏ। ਅੱਛਾ ਤੇ ਅਸੀਂ ਫਿਰ ਬਸ ਉਹ ਵਾਲਦ ਸਾਹਿਬ ਵੀ ਸਾਡੇ ਤਾਲੀਮ ਯਾਫਤਾ ਸਨ ਮੈਟ੍ਰਿਕ ਪਾਸ ਸਨ ਕੋਈ 1925 ਦੇ ਜ਼ਬਰਦਸਤ ਤੇ ਉਹ ਫਿਰ ਸਾਨੂੰ ਵੀ ਪੜ੍ਹਾਇਆ ਤੇ ਫਿਰ ਅਸੀਂ ਪੜ੍ਹ ਗਏ। ਤੁਸੀਂ ਕੀ ਪੜ੍ਹੇ ਹੋ? ਮੈਂ ਸਟੈਟ ਜੀ ਮੈਂ ਕੀਤਾ BSc ਮੈਥ ਔਰ ਇਕਨੋਮਿਕਸ ਨਾਲ ਪਰ ਤੁਸੀਂ ਬਾਹਰ ਚਲੇ ਗਏ ਫਿਰ ਮੈਂ ਹੁਣ ਮੈਂ ਅਮਰੀਕਾ ਰਹਿਣਾ ਵੈਸੇ ਮੈਂ ਸਰਵਿਸ ਇੱਥੇ ਕੀਤੀ ਹੈ ਕਾਦੀ ਐਗਰੀਕਲਚਰ ਡਿਪਾਰਟਮੈਂਟ ਮੈਂ ਅਸਿਸਟੈਂਟ ਡਾਇਰੈਕਟਰ ਹਾਂ ਡਿਸਟ੍ਰਿਕਟ ਆਫੀਸਰ ਹੁੰਦਾ। ਵਾਹ ਅੱਜ ਕਰਤਾਰਪੁਰ ਸਾਹਿਬ ਕਿਦਾਂ ਆਪਣੇ ਕੋਈ ਪਿੰਡ ਦੀ ਸੂਹ ਲੈਣ ਆਏ ਸੀ ਜਾਂ ਕੀ? ਨਹੀਂ ਮੈਂ ਤਾਂ ਇਸ ਵਾਸਤੇ ਆਇਆ ਸਾਂ ਵੀ ਸਾਡੇ ਜਿਹੜੇ ਭਾਈ ਇੱਥੋਂ ਮਾਈਗ੍ਰੇਟ ਹੋ ਕੇ ਗਏ ਨੇ ਨਾ ਵੀ ਅਗਰ ਸਾਡੇ ਇਲਾਕੇ ਦਾ ਕੋਈ ਲੱਭੇ ਨਾ। ਤੁਹਾਡਾ ਇਲਾਕਾ ਕਿਹੜਾ ਸੀਗਾ? ਇਲਾਕਾ ਹੁਣ ਸਾਡਾ ਤੁਹਾਨੂੰ ਦੱਸਿਆ ਨੇ ਮਾਮੂ ਕਾਂਜਣ ਸੁਣਿਆ ਤੁਸੀਂ ਮਾਮੂ? ਅੱਛਾ ਤੁਹਾਡਾ ਪਿੰਡ ਜਿਹੜਾ ਕਿਹੜਾ ਦੱਸਿਆ?
ਐਲ ਨੰਬਰ ਕਿਹੜਾ ਹੈ? ਜਿਹੜੀ ਪੈਦਾਇਸ਼ ਸੀ ਨਾ ਉਸ 2714L 2714L। ਉਹ ਸਮੁੰਦਰੀ ਉਹ ਤਹਿਸੀਲ ਹੁਣ ਚੀਚਾ ਵਤਨੀ ਹੈ। ਠੀਕ ਹੋ ਗਿਆ। ਲੇਕਿਨ ਅਸੀਂ ਅਸਲ ਵਿੱਚ ਰਹਿਣਾ ਕਮਾਲੀਏ ਦੇ ਕੋਲ ਇੱਕ ਮੌਜ਼ਾ ਜੱਖੜ ਹੈ। ਅੱਛਾ ਤੁਸੀਂ ਥੋੜਾ ਜਿਹਾ ਹਾਂ, ਹਾਂ ਇੱਥੇ ਮੈਂ ਰਹੋ ਹਾਂ। ਤਾਂ ਕਿ ਮੈਂ ਤੁਹਾਡੇ ਬੰਦੇ ਹਾਂ, ਮੈਂ ਜੀ ਤੁਹਾਡੇ ਲੱਭ ਦਵਾਂ। ਹਾਂ ਤੁਹਾਡੇ ਜੀ ਲੱਭ ਜਾਣਗੇ, ਕੋਈ ਐਡਾ ਮੁਸ਼ਕਲ ਨਹੀਂ ਹੈ ਹੁਣ। ਕਮਾਲੀਆ ਜਿਹੜਾ ਨਾ ਜੀ ਉਹਦੇ ਕੋਲ ਇੱਕ ਮੌਜ਼ਾ ਜੱਖੜ ਹੈ। ਮੌਜ਼ਾ ਜੱਖੜ ਦੇ ਬੰਦੇ ਲੱਭਣੇ ਜਾਂ ਤੁਸੀਂ 14L ਦੇ 2714L ਦੇ? ਨਹੀਂ ਉੱਥੇ 2714L ਵਾਲੇ ਬੰਦਾ ਇੱਕ ਹੀ ਸੀ ਉੱਥੇ। ਕੌਣ ਸੀ, ਕੀ ਨਾਂ ਸੀ? ਉਹਦੇ ਉਹ ਮੁੰਡਿਆਂ ਦਾ ਨਾਂ ਹੁੰਦਾ, ਉਹਦਾ ਵਾਲਦ ਜਿਹੜਾ ਸੀ ਨਾ ਨਹਿਰੀ ਪਟਵਾਰੀ ਰਿਹਾ। ਹਾਂ ਹਾਂ। ਤੇ ਇੱਕ ਦਾ ਨਾਂ ਭੱਜੂ ਸੀ, ਦੂਜੇ ਦਾ ਨਾਂ ਸ਼ੀਤੂ ਸੀ। ਭੱਜੂ ਤੇ ਚੀਤੂ। ਸ਼ੀਤੂ ਹਾਂ, ਇਹ ਦੋ ਸਨ। ਹੂੰ। ਤੇ ਵਾਲਦ ਤਾਂ ਉਹਨਾਂ ਦਾ ਫੌਤ ਹੋ ਗਿਆ ਹੋਣਾ। ਤੇ ਬਾਕੀ ਇੱਧਰ ਸਾਡੇ ਇਲਾਕਾ ਜਿਹੜਾ ਹੋਣਾ ਹੁਣ ਮਾਮੂ ਕਾਂਜਾਂ ਦੇ ਕੋਲ ਚੱਕ ਨੰਬਰ 555 ਬਿਲਕੁਲ 555 ਉੱਥੇ 555 ਗਾਫ ਦੇ ਵਿੱਚ ਗਾਫ ਬੇ ਦੇ ਵਿੱਚ ਸਿੱਖ ਬਰਾਦਰੀ ਰਹਿੰਦੀ ਸੀ। ਉਹਨਾਂ ਨੇ ਆ ਕੇ ਮੁਸਲਮਾਨਾਂ ਕੋਲੋਂ ਜ਼ਮੀਨਾਂ ਖਰੀਦੀਆਂ ਸਨ। ਹਾਂਜੀ। ਤੇ ਉਹ ਇੱਥੇ ਰਹਿ ਫਿਰ 47 ਵਿੱਚ ਗਏ। ਉਹਨਾਂ ਦੇ ਵਿੱਚੋਂ ਇੱਕ ਆਦਮੀ ਪਿੱਛੇ ਵੀ ਆਇਆ ਸੀ। ਉਹਨੇ ਕਿਹਾ ਸੀ ਵੀ ਮੇਰੇ ਵਾਲਦ ਨੇ ਮੈਨੂੰ ਜਗ੍ਹਾ ਦੱਸੀ ਸੀ ਵੀ ਆ ਸਾਡੀ ਜ਼ਮੀਨਾਂ ਸਨ, ਇਹ ਘਰ ਸਨ। ਅੱਛਾ। ਤੇ ਉਹ ਕੈਨੇਡਾ ਹੁਣ ਰਹਿੰਦਾ ਹੈ। ਅੱਛਾ। ਉਹਦਾ ਹੁਣ ਮੈਨੂੰ ਨਾਂ ਨਹੀਂ ਆਉਂਦਾ। ਤੇ ਉਹ ਨਾ ਆਪਣਾ ਇੱਥੋਂ ਡੇਟ ਆਫ ਬਰਥ ਸਰਟੀਫਿਕੇਟ ਲੈਣ ਆਇਆ ਸੀ। ਅੱਛਾ। ਉਹਨੂੰ ਕੋਈ ਮਤਲਬ ਸਹੂਲਤ ਹੋਣੀ ਹੈ ਨਾ ਵੀ ਇੱਥੋਂ ਦਾ ਲੈ ਕੇ ਜਾਵੇ, ਕੋਈ ਫਾਇਦਾ ਹੋਏਗਾ। ਉਹ ਇੱਕ ਆਇਆ ਸੀ ਤੇ ਉਹਨਾਂ ਦੇ ਵਿੱਚੋਂ ਕੋਈ ਉਹਨਾਂ ਦੀ ਔਲਾਦਾਂ ਵਿੱਚੋਂ ਕੋਈ ਹੋਣ ਤੇ ਉਹ ਰਾਬਤਾ ਕਰਨ। ਹੈ ਠੀਕ ਹੈ ਜੀ, ਤੁਹਾਡੇ ਰਾਬਤੇ ਦੀ ਪੂਰੀ ਕੋਸ਼ਿਸ਼ ਕਰਦੇ ਆ। ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਪਾਰਟੀਸ਼ਨ ਹੋਈ ਹੈ 47 ਹੋਈ ਹੈ, ਉਹ ਲੋਕ ਕਿੱਦਾਂ ਗਏ ਤੁਹਾਡੇ ਪਿੰਡਾਂ 'ਚ? ਸਾਡੇ ਪਿੰਡਾਂ 'ਚੋਂ ਜਿਹੜੇ ਲੋਕ ਜਾਣ ਵਾਲੇ ਸਨ ਨਾ ਉਹ ਤਾਂ ਪੁਰ ਅਮਨ ਤਰੀਕੇ ਨਾਲ ਨਿਕਲ ਕੇ ਗਏ। ਅੱਗੇ ਪਤਾ ਨਹੀਂ ਫਿਰ ਅੱਗੇ ਜਾ ਕੇ ਤੇ ਫਿਰ ਦੋਨਾਂ ਪਾਸੋਂ ਕੁਝ ਗਲਤੀਆਂ ਹੋਈਆਂ। ਜੀ ਜੀ ਬਿਲਕੁਲ। ਉਧਰੋਂ ਵੀ ਕੋਈ ਮਾਰੇ ਕੁੱਟੇ ਹੋਏ, ਕਤਲ ਹੋਏ, ਬੰਦੇ ਗੱਡੀਆਂ ਭਰ ਕੇ ਆਈਆਂ। ਫਿਰ ਉਹਨਾਂ ਇੱਥੋਂ ਦੇ ਨੇ ਵੇਖ ਕੇ ਤੇ ਇਹ ਵੀ ਜਜ਼ਬਾਤੀ ਹੋ ਗਏ। ਇਹਨਾਂ ਨੇ ਵੀ ਫਿਰ ਇਹੀ ਕੰਮ ਕੀਤਾ। ਜੀ ਜੀ ਬਿਲਕੁਲ। ਇਹ ਕੋਈ ਅੱਲਾਹ ਤਾਲਾ ਨੂੰ ਮਨਜ਼ੂਰ ਸੀ ਜਦੋਂ ਇਹ ਇੱਕ ਅਜ਼ਾਬ ਆਉਣਾ ਸੀ। ਇਹ ਹੈ ਅਜ਼ਾਬ ਹੀ ਸੀ। ਜੀ ਬਿਲਕੁਲ ਅੱਲਾਹ ਤਾਲਾ ਦਾ ਅਜ਼ਾਬ ਸੀ ਤੇ ਸਾਡੇ ਆਮਾਲ ਦੀ ਸਾਨੂੰ ਸਜ਼ਾ ਸੀ। ਬਿਲਕੁਲ। ਤੇ ਅੱਲਾਹ ਤਾਲਾ ਸਾਨੂੰ ਨੇਕ ਹਦਾਇਤ ਦੇਵੇ ਆਮੀਨ, ਤੇ ਤਾਂ ਕਿ ਅਸੀਂ ਅਜ਼ਾਬਾਂ ਤੋਂ ਬਚੇ ਰਹੀਏ ਤੇ ਸਿੱਧੇ ਰਸਤੇ ਤੇ ਅਸੀਂ ਚੱਲਦੇ ਰਹੀਏ। ਬਜ਼ੁਰਗੋ ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਮੁਹੱਬਤ ਦੇਖ ਕੇ ਮੈਂ ਹੈਰਾਨ ਆ ਕਿ ਤੁਹਾਡੀ ਕੋਈ 85 ਸਾਲ ਉਮਰ ਹੈ ਜੀ ਬਜ਼ੁਰਗਾਂ ਦੀ। 80 ਪਲੱਸ ਇਹਨਾਂ ਦੀ ਏਜ ਹੈ ਔਰ ਅਮਰੀਕਾ ਰਹਿੰਦੇ ਨੇ। ਔਰ ਵੇਖੋ ਕਰਤਾਰਪੁਰ ਸਰਵਿਸ ਕਰਕੇ ਆਏ ਨੇ ਕਿ ਮੇਰਾ ਜਿਹੜਾ ਇਲਾਕਾ ਹੈ ਉਹਦੇ ਕੋਈ ਜੀ ਸਾਨੂੰ ਲੱਭਣ। ਤੇ ਸਭ ਤੋਂ ਪਹਿਲੇ ਤੇ ਤੁਹਾਡੀ ਮੁਹੱਬਤ ਨੂੰ ਸਲਾਮ ਹੈ ਸਾਡਾ। ਇਹ ਜਿਹੜੀ ਹੈ ਨਾ ਇਸ ਮੁਹੱਬਤ ਵਿੱਚ ਸ਼ੱਕ ਨਹੀਂ ਹੈ ਕੋਈ। ਹਾਂ। ਇੱਕ ਹੁੰਦੇ ਨਿਰੀਆਂ ਗੱਲਾਂ ਬਾਤਾਂ ਲੋਕ ਕਰਦੇ ਨੇ ਤੇ ਉਹ ਮਤਲਬ ਚਲੋ ਮਿਲਿਆ ਤੇ ਹੈਲੋ ਹੈਲਾ ਕੀਤਾ। ਨਹੀਂ ਉਹ ਨਹੀਂ, ਇਹ ਇੱਕ ਦਿਲ ਦੇ ਵਿੱਚ ਜਿਵੇਂ ਇੱਕ ਚੀਜ਼ ਹੁੰਦੀ ਹੈ ਨਾ, ਇਹਦੇ ਵਾਸਤੇ ਕੋਈ ਅਲਫਾਜ਼ ਵੀ ਨਹੀਂ ਹੈਗੇ ਬਈ ਉਹ ਜਿਹੜਾ ਬਿਆਨ ਕੀਤਾ ਜਾ ਸਕਦਾ ਹੈ। ਉਹ ਮੈਨੂੰ ਵੈਸੇ ਇੱਥੇ ਜੜ੍ਹਾਂ ਵਾਲਿਆਂ ਦੀਆਂ ਕੋਈ ਬੀਬੀਆਂ ਮਿਲੀਆਂ ਨੇ। ਉਹਨਾਂ ਨੇ ਕਿਹਾ ਕਿ ਸਾਡੇ ਬਜ਼ੁਰਗ ਜਿਹੜੇ ਸਨ ਇੱਥੇ ਜੜ੍ਹਾਂ ਵਾਲਾ ਸਾਡੇ ਕਰੀਬ, ਤੁਸੀਂ ਤਾਂ ਜਾਣਦੇ ਜੜ੍ਹਾਂ। ਹਾਂਜੀ ਬਿਲਕੁਲ, ਸਾਡੇ ਨਾਲ ਜੜ੍ਹਾਂ ਵਾਲਿਆਂ ਦੇ ਇਹਨਾਂ ਦੇ ਬਜ਼ੁਰਗ ਸਨ। ਅਸਲ ਵਿੱਚ ਹੁਣ ਉਹ ਬਜ਼ੁਰਗ ਚਲੇ ਗਏ ਨੇ ਜਿਹੜੇ ਇੱਥੋਂ ਗਏ ਸਨ ਜਾਂ ਜਿਹੜੇ ਉਧਰੋਂ ਵੀ ਆਏ ਨੇ ਨਾ, ਉਹਨਾਂ ਦੇ ਜਿਹੜੇ ਬਜ਼ੁਰਗ ਨੇ ਨਾ ਉਹ ਵੀ ਫੌਤ ਹੋ ਗਏ। ਹਕੀਕਤ ਹੈ। ਇਹ ਹੁਣ ਅੱਗੋਂ ਤੀਸਰਾ ਕਿ ਚੌਥੀ ਪੀੜ੍ਹੀ ਇਹਨੂੰ ਕਹਿੰਦੇ ਨੇ, ਸਟੈਪ ਕਹਿ ਲਓ। ਤੀਸਰੇ ਪੰਜਾਬੀ 'ਚ ਪੀੜ੍ਹੀ ਕਹਿੰਦੇ ਨੇ। ਤੋ ਤੀਜੀ ਚੌਥੀ ਪੀੜ੍ਹੀ ਦੇ ਲੋਕ ਹੁਣ ਫਿਰਦੇ ਨੇ। ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਦਿਲਚਸਪੀ ਘੱਟ ਹੈ। ਉਹ ਨਵਾਂ ਦੌਰ ਆ ਗਿਆ, ਨਵੀਂ ਸੋਚਾਂ ਆ ਗਈਆਂ ਤੇ ਨਵਾਂ ਕਲਚਰ ਆ ਗਿਆ। ਉਹ ਸਾਨੂੰ ਪੁਰਾਣਾ ਕਲਚਰ, ਤੁਹਾਡੀ ਜਿਹੜੀ ਜ਼ਬਾਨ ਹੈ ਉੱਥੇ ਦੀ ਜਿਹੜੀ ਲੋਕ ਬੋਲਦੇ ਬੜੀ ਪਿਆਰੀ ਲੱਗਦੀ। ਪਤਾ ਨਹੀਂ ਵਜ੍ਹਾ ਕੀ ਹੈ, ਹਾਲਾਂਕਿ ਉਹ ਲੋਕ ਕਹਿੰਦੇ ਕਿ ਸਾਨੂੰ ਤੁਹਾਡੀ ਬੋਲੀ ਵਧੀਆ ਲੱਗਦੀ ਹੈ। ਉਹ ਸਾਨੂੰ ਬੜੀ ਪਿਆਰੀ ਲੱਗਦੀ ਉਹ ਬੋਲੀ। ਲੋ ਜੀ, ਮੇਰੀ ਰਿਕੁਐਸਟ ਹੈ ਜਿਹੜੇ ਸਾਡੇ ਵੇਖਣ ਵਾਲੇ ਨੇ, ਇਹ ਵੇਖੋ ਇਹ ਬਜ਼ੁਰਗ ਉਮਰ ਦੇ ਇਸ ਹਿੱਸੇ ਦੇ ਵਿੱਚ 80 ਸਾਲ ਪਲੱਸ ਉਮਰ ਹੈ ਇਹਨਾਂ ਦੀ ਔਰ ਇੰਨੀ ਦੂਰੋਂ, ਹਾਲਾਂਕਿ ਇਹ ਲਾਹੌਰ 'ਚ ਘੁੰਮ ਫਿਰ ਸਕਦੇ ਨੇ, ਆਪਣੇ ਬੱਚਿਆਂ ਨਾਲ ਬਹਿ ਸਕਦੇ ਨੇ, ਗੱਪਸ਼ਪ ਕਰ ਸਕਦੇ ਨੇ, ਲੇਕਿਨ ਆਪਣੀ ਅੱਜ ਕੱਲ੍ਹ ਦੀ ਇਸ ਬਿਜ਼ੀ ਲਾਈਫ ਦੇ ਵਿੱਚ, ਮਸਰੂਫ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀ ਦੂਰੋਂ ਇਹ ਆਏ ਨੇ ਇੱਥੇ। ਔਰ ਦਿਲ ਦੇ ਵਿੱਚ ਇੱਕ ਹੀ ਖੁਆਇਸ਼ ਹੈ ਕਿ ਮੇਰੀ ਜਿਹੜੇ ਮੇਰੇ ਨਾਲ ਪੜ੍ਹਦੇ ਸੀ ਭੱਜੂ ਔਰ ਦੂਸਰਾ ਮੁੰਡੇ ਦਾ ਇਹਨਾਂ ਨੇ ਨਾਮ ਲਿਆ ਸ਼ੀਤੂ ਔਰ ਭੱਜੂ, ਜਿਹੜੇ ਮੈਂ ਪੜ੍ਹਦੇ ਸੀ ਐਵੇਂ ਤਾਂ ਖੇਡਦੇ ਸੀ, ਉਹਨਾਂ ਦੀ ਨਸਲਾਂ 'ਚ ਕੋਈ ਹੋਵੇ, ਉਹਨਾਂ ਦੀ ਨਸਲਾਂ ਦੇ ਵਿੱਚ ਕੋਈ ਹੋਵੇ। ਜਾਂ ਲੱਭਣ ਵਾਸਤੇ ਹੋਰ ਆਸਾਨੀ ਕਰ ਦਿੰਦਾ ਕਿ 27/14L
2714L ਇਹ ਪਿੰਡਾਂ ਦੇ ਨਾਮ ਜਿਹੜੇ ਨੇ ਉਸ ਵੇਲੇ ਜਦੋਂ ਸਾਰੀ ਆਬਾਦਕਾਰੀ ਕੀਤੀ ਗਈ ਸੀ, ਕਿਉਂਕਿ ਤੁਹਾਡਾ ਗੰਜੀ ਬਾਰ ਦੇ ਵਿੱਚ ਆਂਦਾ ਹੈ ਉਹ ਗੰਜੀ ਬਾਰ ਹੋਇਆ। ਹਾਂ, ਇਹ ਗੰਜੀ ਬਾਰ ਦੇ ਵਿੱਚ ਹੈ, ਸਾਂਦਲ ਬਾਰ ਜਾਂ ਨੀਲੀ ਬਾਰ ਚ ਨਹੀਂ, ਇਹ ਗੰਜੀ ਬਾਰ ਦਾ ਇਲਾਕਾ ਹੈ, ਸਾਈਵਾਲ ਦਾ ਇਲਾਕਾ। ਤੇ ਉੱਥੋਂ ਦੇ ਅਗਰ ਕੋਈ ਲੋਕ ਹੋਣ ਤੇ ਮੇਰੀ ਇਲਤਜਾ ਹੈ ਕਿ ਜ਼ਰੂਰ ਸਾਡੇ ਨਾਲ ਰਾਬਤਾ ਕਰਨ। ਮੈਂ ਬਜ਼ੁਰਗਾਂ ਦਾ ਨੰਬਰ ਜਿਹੜਾ ਹੈ ਲੈ ਲਾਂਗਾ, ਔਰ ਮੈਨੂੰ ਕੋਈ ਲੱਗੇਗਾ ਕਿ ਇਹ ਉਸ ਇਲਾਕੇ ਦੇ ਕਰੀਬ ਨੇ ਤੇ ਮੈਂ ਉਹਨਾਂ ਦੀ ਜ਼ਰੂਰ ਗੱਲਬਾਤ ਕਰਵਾ ਸਕਾਂਗਾ। ਕਮਾਲੀਏ ਦੇ ਇਲਾਕੇ ਦੇ ਹੋਣ, ਉਹਦੇ ਜੱਖੜ ਦੇ ਹੋਣ, ਮਾਮੂ ਕੰਜਣ ਦੇ ਇਲਾਕੇ, ਮਾਮੂ ਕੰਜਣ, ਕਮਾਲੀਆ, ਜੱਖੜ, ਕਸੋਵਾਲ, ਚੀਚਾ ਵਤਨੀ, ਇਸ ਇਲਾਕੇ ਦੇ ਵਿੱਚ ਕੋਈ ਵੀ ਸਰਦਾਰ ਉੱਠ ਕੇ ਗਏ ਹੋਣ, ਇਹਨਾਂ ਦੀ ਇੱਕ ਦਿਲ ਦੀ ਤਾਂਗ ਹੈ, ਮੁਹੱਬਤ ਹੈ, ख्वाहिश है ਇਹਨਾਂ ਦੀ, ਔਰ ਹਾਂ ਵਿਸ਼ ਹੈ ਇਹਨਾਂ ਦੀ ਕਿ ਵੈਸੇ ਰਹਿੰਦੇ ਦਿਲ ਬੜਾ ਕਰਦਾ ਉਧਰ ਜਾਣ ਨੂੰ। ਹਾਂ, ਲੇਕਿਨ ਉਹ ਜਿਹੜੀ ਉੱਥੇ ਦੀ ਹਕੂਮਤ ਹੈ ਨਾ, ਉਹਨੇ ਸਾਡੇ ਲੋਕਾਂ ਤੇ ਜ਼ਿਆਦਾ ਪਾਬੰਦੀਆਂ ਲਾਈਆਂ ਨੇ। ਅੱਛਾ, ਤੇ ਉਧਰ ਆਪਣਾ ਵੀਜ਼ਾ ਨਹੀਂ ਦਿੰਦੇ। ਲੋ ਜੀ, ਆਪਾਂ ਕਰਤਾਰਪੁਰ ਸਾਹਿਬ 'ਚ ਖਲੋਤੇ ਹਾਂ ਤੇ ਮੇਰੇ ਵਾਸਤੇ ਸਭ ਤੋਂ ਵੱਡੀ ਦਰਗਾਹ, ਮੇਰੇ ਵਾਸਤੇ ਸਭ ਤੋਂ ਮੁਕੱਦਸ ਥਾਂ ਇਹੀ ਹੈ, ਔਰ ਇੱਥੇ ਮੇਰੀ ਅਰਦਾਸ ਹੈ, ਇਲਤਜਾ ਹੈ, ਰੱਬ ਦੇ ਅੱਗੇ ਵੀ ਇਲਤਜਾ ਹੈ ਕਿ ਜੋ ਇਹਨਾਂ ਨੇ ਗੱਲ ਕੀਤੀ ਕਿ ਅਗਰ ਮਾਲਕ ਹੈ ਦਰਬਾਰ ਖੋਲ ਸਕਦਾ ਹੈ, ਕਿ ਕਿਉਂਕਿ ਮੈਂ ਵੇਖਿਆ ਸੀ ਅੱਜ ਤੋਂ 8-10 ਸਾਲ ਜਾਂ 20 ਸਾਲ ਪਹਿਲੇ ਵੀ ਮੈਂ ਕਰਤਾਰਪੁਰ ਸਾਹਿਬ ਵੇਖਿਆ ਸੀ ਕਿ ਇੱਕ ਜੰਗਲ ਸੀ ਤੇ ਮਾਲਕ ਨੇ ਅਗਰ ਇੱਥੇ ਰਹਿਮ ਕਰਮ ਨਵਾਜ਼ਿਸ਼ ਹੋ ਸਕਦੀ ਹੈ ਤੇ ਇਹੋ ਜਿਹੇ ਬਜ਼ੁਰਗਾਂ ਤੇ ਜਿਹੜੇ 1% ਲੋਕ ਰਹਿ ਚੁੱਕੇ ਨੇ ਪਾਰਟੀਸ਼ਨ ਵੇਲੇ ਦੇ, ਉਹਨਾਂ ਤੇ ਵੀ ਹੋ ਸਕਦੀ ਹੈ। ਸੋ ਮੇਰੀ ਸਭ ਤੋਂ ਪਹਿਲੇ ਇਹੀ ਰਿਕੁਐਸਟ ਹੈ ਕਿ ਜਿਹੜੇ ਲੋਕ ਸਾਈਵਾਲ ਜਾਂ ਜਿਹੜੇ ਇਹਨਾਂ ਦੇ ਨਾਮ ਲਏ ਉੱਥੋਂ ਦੇ ਲੋਕ ਗਏ ਨੂੰ ਜ਼ਰੂਰ ਰਾਬਤਾ ਕਰਨ ਤਾਂ ਕਿ ਮੈਂ ਬਜ਼ੁਰਗਾਂ ਦਾ ਰਾਬਤਾ ਕਰਵਾ ਸਕਾਂ। ਸੋ ਵੇਖੋ, ਆਪਾਂ ਕਰਤਾਰਪੁਰ ਸਾਹਿਬ ਆਏ ਸੀ ਅੱਜ। ਮੈਂ ਕੋਈ ਪ੍ਰੀ ਪਲਾਨ ਕਰਕੇ ਜਾਂ ਇਹ ਮੈਨੂੰ ਨਹੀਂ ਜਾਣਦੇ ਜਾਂ ਮੈਂ ਇਹਨਾਂ ਨੂੰ ਨਹੀਂ ਜਾਣਦਾ, ਇਹ ਦਰਬਾਰ ਸਾਹਿਬ ਦੇ ਵਿੱਚ ਮੈਂ ਆਪਣੇ ਦੋਸਤ ਨੂੰ ਮਿਲਣ ਆਇਆ। ਮੇਰਾ ਦੋਸਤ ਫਗਵਾੜੇ ਤੋਂ ਕਰਨੈਲ ਸਿੰਘ ਆਇਆ ਵਾ ਤੇ ਮੈਂ ਤੇ ਉਹਨੂੰ ਮਿਲਣ ਆਇਆ ਸੀ ਤੇ ਮੈਂ ਬਜ਼ੁਰਗਾਂ ਦੀ ਵੇਖੀ ਕਿ ਜਿਹੜੇ ਸਰਦਾਰ ਗੱਲਬਾਤ ਕਰ ਰਹੇ ਨੇ ਤੇ ਕੋਲ ਜਾ ਕੇ ਖਲੋ ਜਾਂਦੇ ਨੇ ਤੇ ਗੱਲਾਂ ਬਾਤਾਂ ਸੁਣ ਰਹੇ ਨੇ ਤੇ ਗੱਲ ਕਰ ਰਹੇ ਨੇ ਕਿ ਜੀ ਕੋਈ ਬੰਦਾ ਸਾਡੇ ਇਲਾਕੇ ਦਾ ਸਾਨੂੰ ਲੱਭ ਜਾਵੇ। ਸ਼ਾਇਦ ਉਹ ਮੁਹੱਬਤਾਂ ਨੇ, ਉਹ ਚਾਹਤਾਂ ਨੇ ਜਿਨ੍ਹਾਂ ਨੂੰ ਅਸੀਂ ਲੱਭਦੇ ਰਹਿੰਦੇ ਹਾਂ, ਔਰ ਬਜ਼ੁਰਗਾਂ ਦੀ ਗੱਲ ਸਿਰਫ ਇੱਕ ਕੈਮਰੇ ਦੇ ਰਾਹੀਂ ਆਪ ਤੱਕ ਪਹੁੰਚਾਉਂਦੇ ਹਾਂ। ਸੋ ਹੋਪਫੁਲੀ ਜ਼ਰੂਰ ਉਹ ਰਾਬਤਾ ਕਰਨਗੇ। ਇਹੋ ਜਿਹੀ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ, ਬਲਕਿ ਅਸੀਂ ਆਪਣੀਆਂ ਜੜ੍ਹਾਂ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹੈ ਕੌਣ। ਸਾਡੇ ਅੰਦਰ ਜਿਹੜੀਆਂ ਲੋਕ ਦੱਸਦੇ ਨੇ ਨਫ਼ਰਤਾਂ, ਕਿਆ ਹਕੀਕਤ ਦੇ ਵਿੱਚ ਉਹ ਨਫ਼ਰਤਾਂ ਹੈ ਜਾਂ ਫਿਰ ਇਹ ਵੇਖੋ ਮੇਰੇ ਆਲ ਦੁਆਲ ਤੁਸੀਂ ਵੇਖੋ ਕਿ ਹਰ ਨੁੱਕਰ ਦੇ ਵਿੱਚ ਲੋਕ ਬੈਠੇ ਹੋਏ ਨੇ। ਸੋ ਨਫ਼ਰਤਾਂ ਕਾਦੀਆਂ ਨੇ, ਸਾਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ। ਸੋ ਹੋਪਫੁਲੀ ਲੋਕ ਜ਼ਰੂਰ ਰਾਬਤਾ ਕਰਨਗੇ। ਮਿਲਦੇ ਹਾਂ ਜੀ ਇਸ ਤਰ੍ਹਾਂ ਦੇ ਕਿਸੇ ਹੋਰ ਪ੍ਰੋਗਰਾਮ ਨਾਲ। ਰੱਬ ਰਾਖਾ।